नमस्कार सत श्री अकाल आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਮੁਲਕ ਦੇ ਕਈ ਸੂਬਿਆਂ ਦੇ ਵਿੱਚ ਭੈਂਕਰ ਗਰਮੀ ਪੈ ਰਹੀ ਹੈ, ਜਿਸ ਕਰਕੇ ਸੂਬਿਆਂ ਨੇ ਆਪਣੇ ਸਕੂਲਾਂ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਦਿੱਲੀ ਸਰਕਾਰ ਨੇ ਵੀ ਆਪਣੇ ਸਕੂਲਾਂ ਨੂੰ ਅੱਜ ਤੋਂ ਹੀ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਦਿੱਲੀ ਦੇ ਵਿੱਚ 47 ਡਿਗਰੀ ਤੋਂ ਜ਼ਿਆਦਾ ਤਾਪਮਾਨ ਸੀ। ਬੀਜੇਪੀ ਦੇ ਵੱਡੇ ਆਗੂ ਅਤੇ ਨੈਸ਼ਨਲ ਸਪੋਕਪਰਸਨ ਸੰਬਿਤ ਪਾਤਰਾ ਨੇ ਭਗਵਾਨ ਜਗਨਨਾਥ ਨੂੰ ਪੀਐਮ ਨਰਿੰਦਰ ਮੋਦੀ ਦਾ ਭਗਤ ਦੱਸਿਆ ਹੈ। ਉਸ ਤੋਂ ਬਾਅਦ ਉੜੀਸਾ ਦੇ ਵਿੱਚ ਰੌਲਾ ਪੈ ਰਿਹਾ ਹੈ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਹਦੇ ਤੇ ਕਿਹਾ ਹੈ ਕਿ ਭਗਵਾਨ ਜਗਨਨਾਥ ਦੇ ਭਗਤਾਂ ਦੇ ਦਿਲਾਂ 'ਚ ਠੇਸ ਪਹੁੰਚੀ ਹੈ। ਉਸ ਤੋਂ ਬਾਅਦ ਉਹ ਘਿਰਣ ਤੋਂ ਬਾਅਦ ਸੰਬਿਤ ਪਾਤਰਾ ਨੇ ਮਾਫੀ ਵੀ ਮੰਗੀ ਹੈ। ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਵਿੱਚ ਆਪਣੀ ਪੋਰਸ ਗੱਡੀ ਨਾਲ ਇੱਕ ਨਾਬਾਲਿਗ ਨੇ ਦੋ ਬੰਦਿਆਂ ਦੀ ਟੱਕਰ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਤੋਂ ਬਾਅਦ ਉਸ ਮੁੰਡੇ ਦੀ ਗ੍ਰਿਫਤਾਰੀ ਹੋਈ ਸੀ, ਪਰ ਕੋਰਟ ਨੇ ਸਿਰਫ 15 ਘੰਟਿਆਂ ਦੇ ਵਿੱਚ ਹੀ ਉਹਨੂੰ ਜ਼ਮਾਨਤ ਦੇ ਦਿੱਤੀ ਸੀ। ਉਸ ਤੋਂ ਬਾਅਦ ਮਰਨ ਵਾਲਿਆਂ 'ਚ ਇੱਕ ਬੰਦੇ ਦੇ ਪਿਤਾ ਨੇ ਕਿਹਾ ਹੈ ਕਿ ਕੋਰਟ ਨੂੰ ਇਦਾਂ ਦੀ ਸਜ਼ਾ ਉਸ ਮੁੰਡੇ ਨੂੰ ਦੇਣੀ ਚਾਹੀਦੀ ਜਿਹੜੀ ਕਿ ਨਜ਼ੀਰ ਬਣੇ। ਬਿਹਾਰ ਦੇ ਸਾਰਨ ਜ਼ਿਲ੍ਹੇ ਵਿੱਚ ਵਾਇਲੈਂਸ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਉੱਥੇ 5ਵੇਂ ਫੇਜ਼ ਦੀ ਵੋਟਿੰਗ ਦੌਰਾਨ ਬੀਜੇਪੀ ਅਤੇ ਆਰਜੇਡੀ ਦੇ ਵਰਕਰਾਂ ਵਿੱਚ ਲੜਾਈ ਹੋ ਗਈ ਸੀ, ਜਿਸ 'ਚ ਇੱਕ ਚੰਦਨ ਰਾਏ ਨਾਂ ਦੇ ਬੰਦੇ ਦੀ ਮੌਤ ਵੀ ਹੋ ਗਈ ਹੈ। ਉੱਥੇ ਦੋ ਗੁੱਟਾਂ ਦੇ ਵਿੱਚ ਗੋਲੀਬਾਰੀ ਵੀ ਹੋਈ। ਦੱਸਿਆ ਜਾ ਰਿਹਾ ਹੈ ਕਿ ਉੱਥੋਂ ਲਾਲੂ ਯਾਦਵ ਦੀ ਕੁੜੀ ਰੋਹਿਣੀ ਆਚਾਰੀਆ ਚੋਣ ਲੜ ਰਹੀ ਹੈ ਤੇ ਉੱਥੇ ਬੀਜੇਪੀ ਵਾਲੇ ਗੁੰਡਾਗਰਦੀ ਕਰ ਰਹੇ ਹੈ। ਅਮਿਤ ਸ਼ਾਹ ਵੱਲੋਂ ਆਮ ਆਦਮੀ ਪਾਰਟੀ ਦੇ ਸਪੋਰਟਰਸ ਨੂੰ ਪਾਕਿਸਤਾਨੀ ਕਹਿਣ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਤਾਂ ਕਿ ਪੰਜਾਬ ਅਤੇ ਹਰਿਆਣੇ ਦੇ ਲੋਕ ਪਾਕਿਸਤਾਨੀ ਹਨ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਮਿਤ ਸ਼ਾਹ ਨੇ ਇਹ ਕਿਹੜੀ ਫੈਕਟਰੀ ਲਾ ਰੱਖੀ ਹੈ ਜਿਹਦੇ 'ਚ ਉਹ ਹਰ ਕਿਸੇ ਨੂੰ ਉਹ ਪਾਕਿਸਤਾਨੀ ਹੋਣ ਦਾ ਟੈਗ ਦੇ ਦਿੰਦੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਵਿਭੋ ਕੁਮਾਰ ਅਤੇ ਸਵਾਤੀ ਮਾਲੀਵਾਲ ਵਾਲਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਵਾਤੀ ਮਾਲੀਵਾਲ ਨੇ ਟਵਿੱਟਰ ਤੇ ਲਿਖਦਿਆਂ ਕਿਹਾ ਹੈ ਕਿ ਹੁਣ ਆਮ ਆਦਮੀ ਪਾਰਟੀ ਵਾਲੇ ਮੈਨੂੰ ਬੀਜੇਪੀ ਦਾ ਏਜੰਟ ਦੱਸ ਰਹੇ ਹਨ ਤੇ ਸ਼ਿਕਾਇਤ ਲਾਉਣ ਤੋਂ ਪਹਿਲਾਂ ਮੈਂ ਉਹਨਾਂ ਵਾਸਤੇ ਲੇਡੀ ਸਿੰਘਮ ਸੀ ਤੇ ਉਹ ਜਿੰਨੇ ਵੀ ਝੂਠ ਆਮ ਆਦਮੀ ਪਾਰਟੀ ਵਾਲੇ ਫੈਲਾ ਰਹੇ ਹਨ ਉਹਨਾਂ ਦੇ ਖਿਲਾਫ ਵੀ ਉਹਨਾਂ ਨੇ ਕੋਰਟ ਜਾਣ ਦੀ ਧਮਕੀ ਦਿੱਤੀ ਹੈ। ਇੰਡੀਆ ਦੇ ਪੋਲੀਟੀਕਲ ਪੀਆਰ 'ਚ ਵੱਡਾ ਨਾਂ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਸਰਕਾਰ ਬਣਾ ਰਹੇ ਹਨ। ਪਿਛਲੀ ਵਾਰ ਨਾਲੋਂ ਜ਼ਿਆਦਾ ਸੀਟਾਂ ਤੋਂ ਵੀ ਉਹ ਸਰਕਾਰ ਬਣਾ ਸਕਦੇ ਹਨ। ਉਹਨਾਂ ਦੇ ਇਸ ਇੰਟਰਵਿਊ ਤੋਂ ਬਾਅਦ ਲੋਕਾਂ ਨੇ ਕਿਹਾ ਹੈ ਕਿ ਉਹ ਸਰਕਾਰ ਦੇ ਪੱਖ 'ਚ ਇਹ ਮਾਹੌਲ ਬਣਾ ਰਹੇ ਹਨ। ਪ੍ਰਸ਼ਾਂਤ ਕਿਸ਼ੋਰ ਦੇ ਉਲਟ ਸੀਐਸਡੀਐਸ ਦੇ ਡਾਇਰੈਕਟਰ ਸੰਜय ਕੁਮਾਰ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਬੀਜੇਪੀ ਖੁਦ ਦੇ ਦਮ ਤੇ ਬਹੁਮਤ ਨਹੀਂ ਪਾ ਰਹੀ ਹੈ ਤੇ ਇਸ ਵਾਰ 272 ਦਾ ਆંકੜਾ ਬੀਜੇਪੀ ਨਹੀਂ ਲੈ ਪਾਊਗੀ। ਦਿੱਲੀ ਦੇ ਰਾਉਜ਼ ਐਵੇਨਿਊ ਕੋਰਟ ਨੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਮਨੀਸ਼ ਸਿਸੋਦੀਆ ਦੀ ਜੁਡੀਸ਼ੀਅਲ ਕਸਟਡੀ ਨੂੰ 31 ਮਈ ਤੱਕ ਵਧਾ ਦਿੱਤਾ ਹੈ। ਦੱਸਦੀ ਹੈ ਕਿ ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ਵਾਲੇ ਮਾਮਲੇ 'ਚ ਜੇਲ੍ਹ 'ਚ ਬੰਦ ਹਨ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ। ਸਭ ਤੋਂ ਪਹਿਲੀ ਖਬਰ ਵਾਲੀ ਹੈਗੀ ਹੈ ਟੈਂਪਰੇਚਰ ਵਾਲੀ, ਗਰਮੀ ਵਧਣ ਵਾਲੀ। ਮੁਲਕ ਭਰ 'ਚ ਬਹੁਤ ਸਾਰੇ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਕਈ ਸੂਬਿਆਂ ਨੇ ਇਹ ਐਲਾਨ ਕੀਤਾ ਕਿ ਉਹ ਆਪਣੇ ਸਕੂਲ ਤੇ ਹੋਰ ਜਿਹੜੇ ਆਫਿਸਿਸ ਹੈਗੇ ਆ ਜਿਹੜੇ ਕਿ ਜ਼ਰੂਰੀ ਕੰਮਕਾਜ ਵਾਲੇ ਨਹੀਂ ਹੈ ਉਹਨਾਂ ਨੂੰ ਉਹ ਬੰਦ ਰੱਖਣਗੇ। ਤੇ ਦਿੱਲੀ ਦੇ ਵਿੱਚ 47 ਡਿਗਰੀ ਤੱਕ ਜਿਹੜਾ ਟੈਂਪਰੇਚਰ ਹੈ ਉਹ ਪਹੁੰਚ ਗਿਆ ਸੀਗਾ ਤੇ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਇਸ ਕਰਕੇ ਦਿੱਲੀ ਸਰਕਾਰ ਨੇ ਵੀ ਤੁਰੰਤ ਹੀ ਨੋਟਿਸ ਕਰਕੇ ਕਿਹਾ ਹੈ ਕਿ ਕੱਲ ਤੋਂ ਕੋਈ ਵੀ ਸਕੂਲ ਨਹੀਂ ਖੁੱਲੂਗਾ ਤੇ ਸਾਰੇ ਸਕੂਲ ਬੰਦ ਰਹਿਣਗੇ। ਇਹ ਇੱਕ ਜ਼ਰੂਰੀ ਕਦਮ ਸੀ ਕਿਉਂਕਿ ਨਾਰਥ ਇੰਡੀਆ ਦੇ ਵਿੱਚ ਖਾਸ ਕਰ ਜੇ ਆਪਾਂ ਕਹੀਏ ਜੂਨ ਮਹੀਨੇ ਦੇ ਸ਼ੁਰੂਆਤ 'ਚ ਇਹ ਟੈਂਪਰੇਚਰ ਵੱਧਦਾ ਹੁੰਦਾ ਹੈ, ਪਰ ਇਸ ਵਾਰ ਮਈ ਮਿਡ ਤੋਂ ਹੀ ਲਗਾਤਾਰ ਇਹ ਟੈਂਪਰੇਚਰ ਵੱਧ ਰਿਹਾ ਹੈ। 15 ਮਈ ਤੋਂ ਬਾਅਦ ਹੀ ਬਹੁਤ ਜ਼ਿਆਦਾ ਗਰਮੀ ਨਾਰਥ ਇੰਡੀਆ ਦੇ ਵਿੱਚ ਪੈ ਰਹੀ ਸੀਗੀ ਤੇ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਸੂਬਿਆਂ ਵੱਲੋਂ ਇਹ ਮੈਨੂੰ ਲੱਗਦਾ ਕਿ ਠੀਕ ਲਿਆ ਗਿਆ ਹੈ। ਥੋੜਾ ਪਹਿਲਾਂ ਲਿੱਤਾ ਜਾਣਾ ਚਾਹੀਦਾ ਸੀਗਾ ਤੇ ਹਾਲਾਂਕਿ ਜਿਹੜਾ ਪੰਜਾਬ ਹੈ ਤੇ ਹਰਿਆਣਾ ਹੈ, ਪੰਜਾਬ ਅਤੇ ਹਰਿਆਣਾ ਨੇ ਆਪਣੇ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਨਹੀਂ ਦਿੱਤੇ ਹਨ। ਮੈਨੂੰ ਲੱਗਦਾ ਹੈ ਕਿ ਪੰਜਾਬ ਅਤੇ ਹਰਿਆਣੇ ਨੂੰ ਵੀ ਜਿਹੜਾ ਇਹ ਕਦਮ ਹੈ ਠਾ ਲੈਣਾ ਚਾਹੀਦਾ ਤੇ ਕਿਉਂਕਿ ਇੱਥੇ ਵੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਹੀਟ ਵੇਵ ਬਹੁਤ ਜ਼ਿਆਦਾ ਚੱਲ ਰਹੀ ਹੈ। ਅਸੀਂ ਪੱਤਰਕਾਰ ਜਦੋਂ ਫੀਲਡ 'ਚ ਜਾਂਦੇ ਕਿਉਂਕਿ ਇਲੈਕਸ਼ਨ ਕਵਰੇਜ ਅਸੀਂ ਲਗਾਤਾਰ ਕਰ ਰਹੇ ਹਾਂ ਤੇ ਸਾਨੂੰ ਬਹੁਤ ਫੀਲ ਹੋ ਰਿਹਾ ਅਸੀਂ 11 ਵਜੇ ਤੋਂ ਬਾਅਦ ਕੰਮ ਨਹੀਂ ਕਰ ਪਾ ਰਹੇ ਹਾਂ। ਤਾਂ ਮੈਨੂੰ ਲੱਗਦਾ ਕਿ ਜਿਹੜੇ ਛੋਟੇ ਬੱਚੇ ਹੈਗੇ ਆ ਜਿਹੜੇ 5ਵੀਂ ਤੱਕ 6ਵੀਂ 7ਵੀਂ 8ਵੀਂ ਵਾਲੇ 10-12 ਸਾਲ 15 ਸਾਲ ਤੱਕ ਦੇ ਜਿੰਨੇ ਵੀ ਬੱਚੇ ਹੈ ਉਹਨਾਂ ਨੂੰ ਤਾਂ ਖਾਸਾ ਔਖਾ ਹੋ ਰਿਹਾ ਹੋਊਗਾ ਤੇ ਉਹਨਾਂ ਨੂੰ ਜੇ ਲੂ ਲੱਗ ਗਈ ਜਾਂ ਫਿਰ ਗਰਮੀ ਕਰਕੇ ਉਹਨਾਂ ਨੂੰ ਕੋਈ ਪਰੇਸ਼ਾਨੀ ਹੋਗੀ ਤਾਂ ਫਿਰ ਪੇਰੈਂਟਸ ਨੂੰ ਖਾਸਾ ਔਖਾ ਹੋਊਗਾ। ਇਸ ਕਰਕੇ ਜਿਹੜਾ ਗਰਮੀ ਨਾਲ ਜੋ ਕੁਝ ਹੋ ਰਿਹਾ ਉਹ ਜਿੰਨੀ ਜ਼ਿਆਦਾ ਗਰਮੀ ਵੱਧ ਰਹੀ ਹੈ ਉਸ ਹਿਸਾਬ ਨਾਲ ਸਾਰੇ ਸਕੂਲਾਂ ਨੂੰ ਹੀ ਬੰਦ ਕਰ ਦਿੱਤਾ ਜਾਣਾ ਚਾਹੀਦਾ ਤੇ ਛੁੱਟੀਆਂ ਡਿਕਲੇਅਰ ਕਰ ਦੇਣੀ ਚਾਹੀਦੀ।
ਤੇ ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਸੰਬਿਤ ਪਾਤਰਾ ਬਾਰੇ ਹੈ। ਸੰਬਿਤ ਪਾਤਰਾ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਦੇ ਨੈਸ਼ਨਲ ਸਪੋਕਪਰਸਨ ਹਨ ਅਤੇ ਬੀਜੇਪੀ ਦੇ ਵੱਡੇ ਆਗੂ ਹਨ। ਉਹ ਉੜੀਸਾ ਦੀ ਪੂਰੀ ਸੀਟ ਤੋਂ ਲੋਕ ਸਭਾ ਦੇ ਕੈਂਡੀਡੇਟ ਵੀ ਹੈਗੇ ਆ ਬੀਜੇਪੀ ਦੇ, ਤੇ ਉੱਥੇ ਉਹਨਾਂ ਨੇ ਇੱਕ ਓਡੀਆ ਜ਼ਬਾਨ 'ਚ ਇੱਕ ਇੰਟਰਵਿਊ ਦਿੰਦਿਆਂ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਗਤਾ ਭਗਵਾਨ ਜਗਨਨਾਥ ਵੀ ਹੈਗੇ ਆ। ਉੜੀਸਾ ਜਿਹੜਾ ਸਟੇਟ ਹੈਗਾ ਇਹ ਬਿਲਕੁਲ ਕੋਸਟਲ ਸਟੇਟ ਹੈਗਾ ਇੰਡੀਆ ਦਾ, ਤੇ ਮੈਂ ਦੱਸ ਦਈਏ ਕਿ ਉੱਥੇ ਭਗਵਾਨ ਜਗਨਨਾਥ ਨੂੰ ਖਾਸਾ ਮੰਨਿਆ ਜਾਂਦਾ ਹੈ। ਤੇ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਉੜੀਸਾ ਸੂਬੇ ਦਾ ਸਭ ਤੋਂ ਵੱਡਾ ਭਗਵਾਨ ਜਗਨਨਾਥ ਹੀ ਹੈ, ਤੇ ਉਹ ਭਗਵਾਨ ਜਗਨਨਾਥ ਨੂੰ ਵੀ ਮੋਦੀ ਦਾ ਭਗਤ ਜਿਹੜਾ ਹੈ ਸੰਬਿਤ ਪਾਤਰਾ ਨੇ ਡਿਕਲੇਅਰ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਦੀ ਠੀਕ ਠਾਕ ਟ੍ਰੋਲਿੰਗ ਹੋਈ, ਟਵਿੱਟਰ ਤੇ ਬਹੁਤ ਸਾਰੇ ਲੋਕਾਂ ਨੇ ਗੁੱਸਾ ਵੀ ਕੱਢਿਆ, ਤੇ ਉੜੀਸਾ ਦੇ ਵਾਸੀਆਂ ਨੇ ਉਹਨਾਂ ਨੂੰ ਕਿਹਾ ਕਿ ਇਹ ਸਾਡੀ ਜਿਹੜੀ ਧਾਰਮਿਕ ਭਾਵਨਾਵਾਂ ਹੈ ਉਹ ਇਸ ਤੋਂ ਆਹਤ ਹੋਈਆਂ ਹਨ। ਸਾਡੇ ਵਾਸਤੇ ਜਿਹੜੇ ਭਗਵਾਨ ਜਗਨਨਾਥ ਹੈਗੇ ਆ ਉਹ ਬਹੁਤ ਜ਼ਿਆਦਾ ਅਸੀਂ ਉਹਨਾਂ ਨੂੰ ਵਰਸ਼ਿਪ ਕਰਦੇ ਹੈਗੇ ਆ, ਬਹੁਤ ਰਿਸਪੈਕਟੇਬਲ ਹੈਗੇ ਆ। ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਇਹਦੇ ਤੇ ਟਵੀਟ ਕਰਕੇ ਕਿਹਾ ਕਿ ਇਹਨਾਂ ਨੂੰ ਅਕਲ ਉਕਲ ਹੈ ਨਹੀਂ, ਇਹ ਤਾਂ ਗੱਲ ਕਰਦੇ ਆ ਕਿ ਅਸੀਂ ਧਰਮ ਬਚਾਉਣ ਵਾਸਤੇ ਨਿਕਲੇ ਹੈਗੇ, ਉੱਦਾਂ ਇਹ ਜਿਹੜੇ ਸਾਡੇ ਭਗਵਾਨ ਹੈਗਾ ਉਹਨਾਂ ਦੀ ਹੀ ਡਿਸਰਿਸਪੈਕਟ ਕਰ ਰਹੇ ਆ। ਉਸ ਤੋਂ ਬਾਅਦ ਜਿਹੜੇ ਸੰਬਿਤ ਪਾਤਰਾ ਉਹਨੂੰ ਮਾਫੀ ਵੀ ਮੰਗਣੀ ਪਈ, ਉਹਨੇ ਮਾਫੀ ਦਾ ਟਵੀਟ ਵੀ ਕੀਤਾ ਤੇ ਕਿਹਾ ਕਿ ਇਹ ਮੇਰੇ ਮੂੰਹੋਂ ਗਲਤੀ ਨਾਲ ਨਿਕਲ ਗਿਆ ਸੀਗਾ। ਤੇ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਜਿਹੜੇ ਬੀਜੇਪੀ ਵਾਲੇ ਹੈ ਮੋਦੀ ਨੂੰ ਜਮਾ ਇੱਕਦਮ ਭਗਵਾਨ ਤੋਂ ਵੀ ਉੱਪਰਲੇ ਦਰਜੇ ਦਾ ਬਣਾਉਣ 'ਚ ਲੱਗੇ ਹੋਏ ਆ, ਤੇ ਇਹਨਾਂ ਨੂੰ ਇਸ ਲਾਈਨ ਤੇ ਕਾਊਂਟਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਨਾਂ ਨੂੰ ਕੋਈ ਹੱਕ ਨਹੀਂ ਹੈ ਕਿ ਜਿਹੜੇ ਕਿਸੇ ਵੀ ਧਰਮ ਦੇ ਜਿਹੜੇ ਭਗਵਾਨ ਜਾਂ ਫਿਰ ਗੋਡ ਹੈਗੇ ਆ ਉਹਨਾਂ ਤੋਂ ਉੱਪਰ ਆਪਣੇ ਆਪ ਨੂੰ ਇਹ ਦੱਸਣ। ਉਸ ਤੋਂ ਜਿਹੜੀ ਅਗਲੀ ਖਬਰ ਦੀ ਜੇ ਆਪਾਂ ਗੱਲ ਕਰੀਏ ਪੁਣੇ ਤੋਂ ਆਈ ਸੀਗੀ। ਪੁਣੇ ਮੈਂ 2-3 ਦਿਨ ਪਹਿਲਾਂ ਵੀ ਦੱਸਿਆ ਸੀਗਾ ਕਿ ਉੱਥੇ ਇੱਕ ਅਮੀਰਜ਼ਾਦੇ ਨੇ ਆਪਣੀ ਪੋਰਸ ਗੱਡੀ ਨਾਲ ਦੋ ਟੱਕਰ ਮਾਰ ਕੇ ਬਾਈਕ ਤੇ ਜਾ ਰਹੇ ਇੱਕ ਮੁੰਡੇ ਤੇ ਇੱਕ ਕੁੜੀ ਨੂੰ ਮੌਤ ਦੇ ਘਾਟ ਉਤਾਰਤਾ ਸੀਗਾ, ਤੇ ਕੋਰਟ ਨੇ ਸਿਰਫ 15 ਘੰਟਿਆਂ ਦੇ ਵਿੱਚ ਹੀ ਉਸ ਮੁੰਡੇ ਨੂੰ ਜ਼ਮਾਨਤ ਦੇ ਦਿੱਤੀ ਸੀ। 17 ਸਾਲ ਦਾ ਮੁੰਡਾ ਸੀਗਾ ਤੇ ਖਾਸੇ ਅਰਬਪਤੀ ਪਰਿਵਾਰ ਤੋਂ ਸੀਗਾ, ਤੇ ਉਸ ਤੋਂ ਉਹਨੂੰ ਜ਼ਮਾਨਤ ਮਿਲਣ ਤੋਂ ਬਾਅਦ ਇਹਨੇ ਜਿਹੜੇ ਮੱਧ ਪ੍ਰਦੇਸ਼ ਵਾਲਾ ਜਿਹੜਾ ਮੁੰਡਾ ਸੀ ਜਿਹਦੀ ਡੈਥ ਹੋਈ ਸੀ ਉਹਦੇ ਪਿਤਾ ਨੇ ਕਿਹਾ ਹੈ ਕਿ ਕੋਰਟ ਨੂੰ ਇੱਦਾਂ ਦੀ ਸਜ਼ਾ ਉਸ ਮੁੰਡੇ ਨੂੰ ਦੇਣੀ ਚਾਹੀਦੀ ਜਿਹੜੀ ਕਿ ਨਜ਼ੀਰ ਬਣੇ, ਕਿਉਂਕਿ ਉਹਨੇ ਦਾਰੂ ਪੀਤੀ ਹੋਈ ਸੀ, ਤੇ ਜਦੋਂ ਮੈਡੀਕਲ ਆਇਆ ਤੇ ਡਾਕਟਰ ਨੇ ਤੇ ਪੁਲਿਸ ਨੇ ਕਿਹਾ ਕਿ ਉਹਨੇ ਕੋਈ ਦਾਰੂ ਨਹੀਂ ਪੀ ਰੱਖੀ ਸੀ, ਜਦਕਿ ਸੋਸ਼ਲ ਮੀਡੀਆ ਤੇ ਉਹ CCTV ਫੁਟੇਜ ਵੀ ਵਾਇਰਲ ਹੋ ਰਹੀ ਹੈ ਹੋਟਲ ਦੀ, ਜਿਸ 'ਚ ਉਹ ਮੁੰਡਾ ਦਾਰੂ ਪੀ ਰਿਹਾ ਦਾਰੂ ਪੀਂਦਾ ਹੋਇਆ ਸਾਫ਼ ਨਜ਼ਰ ਆ ਰਿਹਾ, ਤੇ ਦਾਰੂ ਪੀ ਕੇ ਉਹ ਬਾਹਰ ਨਿਕਲਿਆ ਸੀਗਾ, ਤੇ ਉਹਨੇ ਆਪਣੀ ਤੇਜ਼ ਰਫ਼ਤਾਰ ਨਾਲ 2 ਬੰਦਿਆਂ ਦੀ ਉੱਥੇ ਜਾਨਾਂ ਲੈ ਲਈਆਂ, ਤੇ ਇਹ ਖਾਸਾ ਵੱਡਾ ਇਸ਼ੂ ਵੀ ਬਣਿਆ। ਪਰ ਇਹਦੇ ਤੇ ਜਿਹੜਾ ਮੌਕੇ ਦਾ ਜੱਜ ਸੀਗਾ ਉਹਨੇ 15 ਘੰਟਿਆਂ ਦੇ ਵਿੱਚ ਉਸ ਮੁੰਡੇ ਨੂੰ ਜ਼ਮਾਨਤ ਦਿੱਤੀ ਤੇ ਕਿਹਾ ਕਿ ਤੂੰ ਇੱਕ ਅੰਗਰੇਜ਼ੀ 'ਚ ਐਸੇ ਲਿਖ। ਤੇ ਐਸੇ ਉਹ ਕੀ ਲਿਖੂਗਾ? ਉਹਨੇ ਤਾਂ ਐਡਾ ਵੱਡਾ ਜੁਰਮ ਕੀਤਾ ਹੈ, ਉਹਨੂੰ ਮਾੜੀ ਮੋਟੀ ਤਾਂ ਸਜ਼ਾ ਦੇਣੀ ਚਾਹੀਦੀ ਸੀ। ਉਹਨੂੰ ਮਾੜੇ ਮੋਟੇ ਦਿਨ ਤਾਂ ਜੇਲ੍ਹ 'ਚ ਰੱਖਦੇ ਤਾਂ ਕਿ ਉਹਦੇ ਘਰਦਿਆਂ ਨੂੰ ਤੇ ਉਹਨੂੰ ਮਾੜੀ ਮੋਟੀ ਅਕਲ ਆਉਂਦੀ। ਪਰ ਮੈਨੂੰ ਲੱਗਦਾ ਹੈ ਕਿ ਪੈਸੇ ਅੱਗੇ ਸਭ ਕੁਝ ਝੁਕ ਜਾਂਦਾ ਹੈ। ਜਿਹੜਾ ਡਾਕਟਰ ਸੀਗਾ ਜਿਹਨੇ ਮੈਡੀਕਲ ਕੀਤਾ ਤੇ ਪੁਲਿਸ ਦੋਵਾਂ ਨੇ ਹੀ ਆਪਣੀ ਰਿਪੋਰਟਾਂ 'ਚ ਨਸ਼ੇ 'ਚ ਹੋਣ ਵਾਲੀ ਗੱਲ ਤੋਂ ਨਕਾਰਤਾ, ਕਿਹਾ ਕਿ ਉਸ ਮੁੰਡੇ ਨੇ ਕੋਈ ਦਾਰੂ ਦੂਰੂ ਨਹੀਂ ਪੀਤੀ ਹੋਈ ਸੀ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਕੱਲ 5th ਫੇਜ਼ ਦੇ ਜਿਹੜੀ VOTING ਹੋਈ ਸੀ ਉਹਦੇ ਬਾਰੇ ਮੈਂ ਕੱਲ ਦੱਸਿਆ ਵੀ ਸੀਗਾ, ਤੇ ਬਿਹਾਰ ਤੋਂ ਵਾਇਲੈਂਸ ਦੀਆਂ ਖਬਰਾਂ ਬਹੁਤ ਸਾਰੀਆਂ ਆਈਆਂ, ਤੇ ਇੱਕ ਸਾਰਨ ਜ਼ਿਲ੍ਹਾ ਪੈਂਦਾ ਜਿੱਥੋਂ ਲਾਲੂ ਪ੍ਰਸਾਦ ਯਾਦਵ ਦੀ ਕੁੜੀ ਰੋਹਿਣੀ ਆਚਾਰੀਆ ਚੋਣ ਲੜ ਰਹੀ ਸੀਗੀ, ਤੇ ਉੱਥੇ ਵਾਇਲੈਂਸ ਸੀ। ਉੱਥੇ RJD ਅਤੇ BJP ਦੇ ਵਰਕਰਾਂ ਦੇ ਵਿੱਚ ਗੋਲੀਆਂ ਵੀ ਚੱਲ ਗਈਆਂ ਸੀਗੀਆਂ, ਤੇ ਇੱਕ ਮੁੰਡੇ ਚੰਦਨ ਰਾਏ ਨਾਂ ਦੇ ਇੱਕ ਮੁੰਡੇ ਦੀ ਡੈਥ ਵੀ ਹੋ ਗਈ ਹੈ। 2 ਬੰਦਿਆਂ ਨੂੰ ਬਹੁਤ ਗੰਭੀਰ ਸੱਟਾਂ ਵੱਜੀਆਂ ਹੈਗੀਆਂ ਤੇ ਉਹ ਹਸਪਤਾਲ 'ਚ ਹੈਗਾ। ਤੇ ਜਿਹੜੀ ਰੋਹਿਣੀ ਆਚਾਰੀਆ ਹੈ ਉਹਨੇ ਟਵਿੱਟਰ ਤੇ ਵੀ ਲਿਖਿਆ ਤੇ ਉਹਨੇ ਆ ਕੇ ਮੀਡੀਆ 'ਚ ਕਿਹਾ ਕਿ ਉਹ ਇੱਕ ਬੂਥ ਨੂੰ ਦੇਖਣ ਗਈ ਸੀ ਤੇ ਉਸ ਬੂਥ ਦੇ ਅੰਦਰ BJP ਦੇ ਗੁੰਡੇ ਲੁਕੇ ਹੋਏ ਸੀ, ਤੇ ਉਹਨਾਂ ਦੇ ਵਰਕਰਸ ਅਤੇ ਰੋਹਿਣੀ ਆਚਾਰੀਆ ਤੇ ਹਮਲਾ ਕਰਤਾ, ਜਿਸ ਕਰਕੇ ਸਾਰਾ ਕੁਝ ਵਾਇਲੈਂਸ ਹੋਇਆ। ਉਸ ਜ਼ਿਲ੍ਹੇ 'ਚ 2 ਦਿਨ ਵਾਸਤੇ ਇੰਟਰਨੈਟ ਸ਼ਟ ਡਾਊਨ ਕਰ ਦਿੱਤਾ ਹੈ, ਤੇ ਉੱਥੇ ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਉੱਥੇ ਸ਼ਾਂਤੀ ਕਾਇਮ ਹੋ ਸਕੇ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਹੈਗੀ ਆ ਅਮਿਤ ਸ਼ਾਹ ਵਾਲੀ। ਅਮਿਤ ਸ਼ਾਹ ਆਪਾਂ ਨੂੰ ਪਤਾ ਕਿ ਕੱਲ ਦਿੱਲੀ 'ਚ ਸੀਗੇ, ਤੇ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਪੋਰਟਰ ਹੈਗੇ ਆ ਉਹ ਪਾਕਿਸਤਾਨੀ ਹੈਗੇ ਆ, ਜ਼ਿਆਦਾਤਰ ਉਹ ਪਾਕਿਸਤਾਨੀ ਹੈਗੇ ਆ। ਤੇ ਇਸ ਤੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੈ ਉਹਨਾਂ ਨੇ ਪਲਟਵਾਰ ਕਰਕੇ ਕਿਹਾ ਹੈ ਕਿ ਦੇਖੋ ਸਾਡੀ 62 ਸੀਟਾਂ ਤਾਂ ਦਿੱਲੀ 'ਚ ਹੈਗੀਆਂ ਤੇ 92 ਸੀਟਾਂ ਸਾਡੇ ਕੋਲ ਪੰਜਾਬ 'ਚ ਹੈਗੀਆਂ, ਤੇ ਤੁਸੀਂ ਦੱਸੋ ਅਮਿਤ ਸ਼ਾਹ ਜੀ ਕਿ ਜਿਹੜੇ 92 ਸੀਟ ਦੇਣ ਵਾਲੇ ਲੋਕ ਹੈਗੇ ਆ ਕੀ ਉਹ ਪਾਕਿਸਤਾਨੀ ਹਨ ਜਾਂ ਫਿਰ 62 ਸੀਟ ਦਿੱਲੀ 'ਚ ਦੇਣ ਵਾਲੇ ਉਹ ਪਾਕਿਸਤਾਨੀ ਹਨ? ਤੇ ਉਹਨਾਂ ਨੇ ਇੱਕ ਹਿਸਾਬ ਨਾਲ ਸੋਹਣਾ ਟੈਕਲ ਕੀਤਾ। ਮੈਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਇਸ ਮੌਕੇ ਤਾਂ ਉਹ ਕਾਮਯਾਬ ਹੋਏ ਹੈਗੇ ਆ। ਜਿਹੜੇ ਅਮਿਤ ਸ਼ਾਹ ਉਹ ਲਗਾਤਾਰ ਇਸ ਕਿਸਮ ਦੇ ਜਿਹੜੇ ਸਰਟੀਫਿਕੇਟ ਹੈਗੇ ਪਾਕਿਸਤਾਨੀ
नहीं होने दो, लगातार वंडते रहते हैं। उन्होंने पहला भी कहा सी जे कांग्रेस पार्टी जित गई तो पाकिस्तान च पटाके फुटणगे, तो सोशल मीडिया पर भी जो कुछ चलता कहते वो भी पाकिस्तान का ही हाथ है। तो जो पाकिस्तान प्रेम जोड़ा है अमित शाह होरां नूं वो खासा है। तो इस बार अरविंद केजरीवाल ने उन्होंने ठीक ठाक जवाब दिता। हालांकि पंजाब वाले मसले ते अरविंद केजरीवाल होरी जिहड़ी गड़बड़ा करते हैं वो भी आपां सारिਆਂ ਨੂੰ पता कि इन्हां दा जिहड़ा अल्ट्रा नैशनलिज्म है वो पंजाब नूं किवें दिक्कत करदा, वो सारे आपां नूं पता। क्योंकि पंजाब जिहड़ी पंजाबी नैशनलिटी है ਉਹਦੇ भी बहुत ज़्यादा क्वेश्चनस है, अनरिजोल्वड क्वेश्चनस है। तो इस करके जिहड़े अल्ट्रा नैशनलिज्म वाले बंदे है ये पंजाब के इशूज़ नैशनलिटी के इशूज़ की अनदेखी भी करते हैं। तो उन्होंने एक हिसाब नाल अनदेखी नहीं, उन्होंने दबाने की कोशिश भी करते हैं। उस तो जी अगली खबर की गल करिए वो अरविंद केजरीवाल नाल ही जुड़ी है। अरविंद केजरीवाल के जोड़े PA है विभव कुमार तो स्वाति मालीवाल वाला जोड़ा इशू है वो लगातार थमण का ना ही नहीं ले रहा, सोशल मीडिया पर लगातार चल रहा है। जोड़े आम आदमी पार्टी के मंत्री तक के बंदे ये सारा ये कह रहे हैं कि जी स्वाति मालीवाल है वो एजेंट है बीजेपी की, क्योंकि उन्होंने एक 2016 वाला केस बीजेपी वाले ने खोल दिता है, जिस करके डर गई तो जेल जाने तो डर लगता है स्वाति मालीवाल को। इस करके वो भी कुमार इस किस्म के झूठे आरोप ला रही है। तो उस पर स्वाति मालीवाल ने भी पलटवार करके कहा है कि इस केस से तो कुछ नहीं होना, ये तो बहुत पुराना केस है। तो मैं जदों तक मैं विभव कुमार नाल मेरा यह हादसा नहीं होया सी उदों तक तो मैं लेडी सिंघम सी, जे मैं विभव कुमार के खिलाफ FIR दर्ज कराती तो मैं अज बीजेपी की एजेंट होगी। तो कई सारे लोग ये भी कह रहे हैं कि जदों आम आदमी पार्टी से संकट छिड़िया होया सी उदों स्वाति मालीवाल लुकी हुई सी अमेरिका दे विच, ते जदों ये संकट टल गया अरविंद केजरीवाल बाहर आ गए तो फिर वो अमेरिका तो आके उन्हें ये सारा ड्रामा करता। तो इस पूरे मामले च किसी ने कोई क्लैरिटी नहीं मिल रही कि की सच है की झूठ है। जिहड़ा दिल्ली का राजपाल है जिहड़ा कि आम आदमी पार्टी से खासा उल्ट रहिंदा उन्हें स्वाति मालीवाल की तारीफ की है, ओदी भी मुलाकात हुई स्वाति मालीवाल नाल। तो मैं लगता कि जिहड़ा ये पूरा मामला है खासा पोलिटिकल होंदा जा रहा है, ये एक फेयर इन्वेस्टिगेशन की लोड़ है। लगातार हर रोज़ आपां इस बुलेटिन च स्वाति मालीवाल ते विभव कुमार वाले मामले नूं डिस्कस कर रहे हैं। तुसीं भी बोर हो गए होंगे, पर ये इंडियन पॉलिटिक्स बहुत ज़्यादा चल रहा है, बीजेपी नूं बहुत ज़्यादा हवा दे रही है। इस करके साडी मजबूरी भी है कि इस ते हर रोज़ एक खबर सानूं अपने बुलेटिन च भी लैनी पैंदी है। उस तो जी अगली खबर की गल करिए वो है प्रशांत किशोर वाली। प्रशांत किशोर आपको पता है इंडिया के जोड़ा पोलिटिकल PR वाला फील्ड वो एक वड्डा ना है, यानी कि जोड़े आगू हैं तो अड अड पार्टियां ने ये जोड़े पोलिटिकल अपना PR करवाते हैं उन्होंने जोड़ा सब तो वड्डा ना आप कह सकते हैं इंडिया के पोलिटिकल PR से वो प्रशांत किशोर का ही है। तो उन्हें एक इंटरव्यू दिता, उस इंटरव्यू च कहा कि इस बार मोदी दोबारा सरकार बना रहा है तो उन्नियां ही सीटां आ सकदियां जिन्नी कि पिछले बार आई सी, वो तो कुछ सीटां वध भी सकदियां हैं। तो ये जोड़ा इंटरव्यू है सोशल मीडिया पर बीजेपी वाले लगातार वायरल कर रहे है। तो लोग है ये उल्टे लिख रहे हैं कि प्रशांत किशोर किते न किते बीजेपी वास्ते हवा बनाने वास्ते उन्होंने इंटरव्यू दिता है। तो दोवें तरफ दियां गल्लां आ रही ने। जो न्यूट्रल बंदे है वो ये कह रहे हैं कि योगेंद्र यादव अजीत अंजुम सत्ते हिंदी वर्गे जोड़े लोग है वो जिस किस्म की बैटिंग इंडिया अलायंस वास्ते कर रहे हैं, जिस किस्म का जोड़ा नैरेटिव तैयार कर रहे हैं वो काट वास्ते प्रशांत किशोर नूं लैके आया गया है। तो ऑब्जैक्टिवली इस जोड़ा इलैक्शन एनालिसिस हुंदा उहदे ते ऑब्जैक्टिवली तो कदे गल हो ही नहीं सकती, उहदे एक बायस्ड सर्टेन बायस तो रहिंदा ही है। तो प्रशांत किशोर नूं ठीक ठाक ट्रोल किया गया है। उदा जोड़ा अड अड एनालिस्ट है उन्होंने अड अड किस्म के दावे है, कई तो जोड़े प्रो बीजेपी है वो तो ये कह रहे हैं कि इस बार NDA 370 से जाऊगा तो बीजेपी 303 तो लेके 310 सीटां जित सकती है। तो जोड़े एंटी बीजेपी खेमे वाले बंदे है वो तो अजकल बीजेपी नूं 180 तक ले आए कि जी बीजेपी है वो 180 ते ही आके रुक जूगी। तो इस तो अलावा बहुत अड अड किस्म के सर्वे भी है, पर इन्हां च एक जोड़ा सब तो ज़्यादा जिस सर्वे की गल हो रही है या फिर कहिए कि जिस ऑर्गेनाइजेशन या बंदे की गल हो रही है वो है CSDS। तो CSDS के डायरैक्टर संजय कुमार ने एक TV डिबेट से दावा किया कि इस बार बीजेपी नूं बहुमत नहीं मिल रहा, यानी कि उन्होंने अपने आप 272 सीटां का आंकड़ा वो अपने आप खुद अकेले पार नहीं कर पा रहे। तो मेरा भी इस किस्म का एनालिसिस है, मैंने लगता कि इस बार बीजेपी 260 से 255 तो लेके 260 सीटां तक रुक जूगी। तो जोड़ा NDA है जोड़ा बीजेपी के अलायंस पार्टनर है 290 सीटां तक ले जाएंगे। तो इस बार सरकार NDA बनाऊगा, कल्ली बीजेपी नहीं बनाऊंगी, ये मेरा भी एनालिसिस है।
ਪਰ ਇਹਦੇ ਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਬਹੁਤ ਸਾਰੇ ਬੰਦੇ ਅੱਡ-ਅੱਡ ਕਿਸਮ ਦੇ ਦਾਅਵੇ ਵੀ ਕਰ ਰਹੇ ਹਨ। ਤੇ ਉਸ ਤੋਂ ਜੇ ਅਗਲੀ ਖਬਰ ਦੀ ਵੀ ਆਪਾਂ ਗੱਲ ਕਰੀਏ, ਉਹ ਬ੍ਰਿਜ ਭੂਸ਼ਣ ਬਾਰੇ। ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਬ੍ਰਿਜ ਭੂਸ਼ਣ ਦੇ ਤੇ ਜਿਹੜਾ ਦਿੱਲੀ ਦਾ ਕੋਰਟ ਹੈਗਾ ਉਹਨੇ ਆਰੋਪ ਤੈਅ ਕਰ ਰੱਖਿਆ ਨਾ। ਜੋ 21 ਮਈ ਨੂੰ ਅੱਜ ਉਹਦੀ ਸੁਣਵਾਈ ਸੀਗੀ ਤੇ ਕੋਰਟ ਨੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਗਲਤੀ ਮੰਨਦੇ ਹੋ, ਤੇ ਉਹਨਾਂ ਨੇ ਕਿਹਾ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ, ਮੈਂ ਤਾਂ ਟਰਾਇਲ 'ਚ ਜਾਵਾਂਗਾ ਤੇ ਤੁਸੀਂ ਟਰਾਇਲ ਕਰੋ ਮੇਰਾ, ਮੈਂ ਕੋਈ ਗੁਨਾਹ ਹੀ ਨਹੀਂ ਕੀਤਾ ਤਾਂ ਫਿਰ ਮੈਂ ਕਿਉਂ ਗਲਤੀ ਮੰਨਾਂ। ਤੇ ਉੱਥੇ ਅੱਜ ਖਾਸੀ ਤਿੱਖੀ ਬਹਿਸ ਵੀ ਹੋਈ ਤੇ ਉਸ ਤੋਂ ਬਾਅਦ ਤਰੀਕ ਵੱਡੀ ਮੰਗ ਰਹੇ ਸੀ ਕਿ ਜਿਹੜੇ ਬ੍ਰਿਜ ਭੂਸ਼ਣ ਦਾ ਵਕੀਲ ਸੀਗਾ ਵੱਡੀ ਤਰੀਕ ਮੰਗ ਰਿਹਾ ਸੀਗਾ, ਪਰ ਜਿਹੜੇ ਮੌਕੇ ਦੇ ਜੱਜ ਸੀ ਉਹਨਾਂ ਨੇ ਕਿਹਾ ਕਿ ਜਿਹੜਾ ਇਹ PMLA ਕੋਰਟ ਦਾ ਕੇਸ ਹੈਗਾ ਤੇ ਇਹਦੇ 'ਚ ਆਪਾਂ ਵੱਡੀਆਂ ਤਰੀਕਾਂ ਨਹੀਂ ਦੇ ਸਕਦੇ, ਅਸੀਂ 10-15 ਦਿਨ ਦੀ ਤਰੀਕ ਦੇ ਸਕਦੇ ਹਾਂ ਅਤੇ ਅਸੀਂ ਇਹਨੂੰ 10-15 ਤਰੀਕਾਂ 'ਚ ਇਸ ਮਾਮਲੇ ਨੂੰ ਵੀ ਸੁਲਟਾ ਦਾਂਗੇ। ਤੇ ਇਸ ਕਿਸਮ ਦੀ ਅੱਜ ਕੋਰਟ 'ਚ ਗੱਲ ਹੋਈ ਹੈ ਤੇ ਦੇਖਣਾ ਹੋਊਗਾ ਉਹਨਾਂ ਦੇ ਇਸ ਮਾਮਲੇ 'ਚ ਕੀ ਬਣਦਾ ਹੈਗਾ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਉਹ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਤੇ ਦਿੱਲੀ ਸਰਕਾਰ 'ਚ ਡਿਪਟੀ ਮਿਨਿਸਟਰ ਰਹੇ, ਡਿਪਟੀ ਚੀਫ ਮਿਨਿਸਟਰ ਰਹੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬਾਰੇ ਹੈਗੀ ਆ। ਤੇ ਉਹਨਾਂ ਦੀ ਜਿਹੜੀ ਜੁਡੀਸ਼ੀਅਲ ਕਸਟਡੀ ਹੈ ਉਸ ਦਿੱਲੀ ਦੇ ਰਾਉਜ਼ ਐਵੇਨਿਊ ਕੋਰਟ ਨੇ ਵਧਾ ਦਿੱਤੀ ਹੈ ਤੇ 31 ਮਈ ਤੱਕ ਉਹ ਜੁਡੀਸ਼ੀਅਲ ਕਸਟਡੀ 'ਚ ਰਹਿਣਗੇ। ਉਹਨਾਂ ਦੀ ਹਰ ਵਾਰ 15 ਦਿਨ 10 ਦਿਨਾਂ ਲਈ ਜੁਡੀਸ਼ੀਅਲ ਕਸਟਡੀ ਵਧਾ ਦਿੱਤੀ ਜਾਂਦੀ ਹੈ। ਤੇ ਉਹਨਾਂ 'ਚ ਵੀ ਆਪਾਂ ਨੂੰ ਪਤਾ ਹੈ ਕਿ ਜਿਹੜਾ ਸ਼ਰਾਬ ਨੀਤੀ ਘੁਟਾਲੇ ਵਾਲਾ ਕੇਸ ਹੈ ਉਹ ਹੀ ਚੱਲ ਰਿਹਾ ਤੇ ਉਹ ਹਜੇ ਤੱਕ ਜੇਲ੍ਹ 'ਚ ਹੈਗਾ। ਤੇ ਅਸੀਂ ਹਰਿਆਣੇ 'ਚ ਹੈਗੇ ਆ। ਮੈਂ ਕੱਲ ਵੀ ਤੁਹਾਨੂੰ ਜਿਹੜਾ ਅਹੀਰਵਾਲ ਬੈਲਟ ਹੈਗੀ ਆ ਤੇ ਯੋਗੇਂਦਰ ਯਾਦਵ ਦਾ ਜਿਹੜਾ ਐਨਾਲਿਸਿਸ ਸੀਗਾ ਉਹਦੇ ਬਾਰੇ ਦੱਸਿਆ ਸੀਗਾ। ਤੇ ਅਜੇ ਇੱਕ ਮੈਂ ਮੋਟਾ ਦੱਸ ਦਿੰਦਾ ਕਿਉਂਕਿ ਚੋਣਾਂ ਦੇ ਐਨਾਲਿਸਿਸ ਦਾ ਲਗਾਤਾਰ ਦੌਰ ਚੱਲ ਰਿਹਾ ਤੇ ਇੱਕ ਐਨਾਲਿਸਿਸ ਮੈਂ ਵੀ ਦੱਸ ਦਿੰਦਾ ਆਪ ਜੀ ਨੂੰ। ਮੈਨੂੰ ਲੱਗ ਰਿਹਾ ਕਿ ਇਸ ਵਾਰ ਜਿਹੜੀ BJP ਹੈ ਉਹ 272 ਦਾ ਆંકੜਾ ਨਹੀਂ ਛੂ ਪਾਏਗੀ, ਨਹੀਂ ਟੱਚ ਕਰ ਪਾਏਗੀ ਤੇ ਉਹ 255 ਤੋਂ ਲੈ ਕੇ 260 ਸੀਟਾਂ ਤੱਕ ਸਿਮਟ ਜਾਏਗੀ। ਤੇ ਜੇ ਆਪਾਂ ਸੂਬੇਵਾਰ ਗੱਲ ਕਰੀਏ ਕਿ ਕਿਹੜੇ ਸੂਬੇ 'ਚ ਉਹਨਾਂ ਦੀ ਕਿੰਨੀਆਂ ਸੀਟਾਂ ਰਹਿਣਗੀਆਂ ਤੇ ਇੱਕ ਮੋਟੇ ਕਲੈਰਿਟੀ ਤੁਹਾਨੂੰ ਵੀ ਹੋ ਜਾਊਗੀ। ਇਹਦੇ ਤੇ ਮੈਂ ਇੱਕ ਸੈਪਰੇਟ ਵੀਡੀਓ ਵੀ ਬਣਾਵਾਂਗਾ ਜਿਹੜਾ ਇਲੈਕਸ਼ਨਾਂ ਦਾ ਜਿਹੜਾ ਪੂਰਾ ਐਨਾਲਿਸਿਸ ਹੈ, ਜਿਹੜਾ ਮੈਂ ਕਿਉਂਕਿ ਗਰਾਊਂਡ ਤੇ ਘੁੰਮਿਆ, ਸਾਰੇ ਗਰਾਊਂਡ ਤੇ ਮੈਂ ਗਿਆ ਤੇ ਉਹਦਾ ਐਨਾਲਿਸਿਸ ਵੀ ਮੈਂ ਆਪਣਾ ਵੀ ਤੁਹਾਨੂੰ ਇੱਕ ਡਿਟੇਲਡ ਵੀਡੀਓ 'ਚ ਵੀ ਦੱਸਾਂਗਾ। ਪਰ ਹੁਣ ਮੈਂ 2-3 ਮਿੰਟਾਂ ਤੱਕ ਮੈਂ ਸੂਬੇਵਾਰ ਇੱਕ ਵਾਰ ਦੱਸ ਦਿੰਦਾ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਮੈਨੂੰ ਲੱਗਦਾ ਕਿ ਪੰਜਾਬ 'ਚ BJP ਦੀ ਇੱਕ ਵੀ ਸੀਟ ਨਹੀਂ ਆ ਰਹੀ। ਜੇ ਆਪਾਂ ਗੱਲ ਕਰੀਏ ਹਿਮਾਚਲ 'ਚ, ਤੇ ਹਿਮਾਚਲ 'ਚ 3 ਸੀਟਾਂ BJP ਦੀ ਆ ਰਹੀਆਂ ਹਨ ਤੇ ਇੱਕ ਕਾਂਗਰਸ ਦੀ ਆ ਰਹੀ ਹੈ। ਉੱਤਰਾਖੰਡ ਦੀ ਗੱਲ ਕਰੀਏ ਆਪਾਂ ਤੇ ਉੱਤਰਾਖੰਡ ਦੇ ਵਿੱਚ 5 ਦੇ 5 ਸੀਟਾਂ ਹੀ BJP ਕੋਲ ਜਾ ਰਹੀ ਹੈਗੀਆਂ। ਹਿਮਾਚਲ 'ਚ ਜਿਹੜੀ ਇੱਕ ਸੀਟ BJP ਆ ਰਹੀ ਹੈ ਉਹਦੇ ਬਾਰੇ ਮੈਂ ਦੱਸ ਦਿੰਦਾ। ਉਹ ਮੰਡੀ ਦੀ ਸੀਟ ਹੈਗੀ ਆ, ਕੰਗਣਾ ਰਣੌਤ ਉੱਥੋਂ ਚੋਣ ਆ ਰਹੀ ਹੈ ਤੇ ਉੱਥੋਂ ਕਾਂਗਰਸ ਦਾ ਜਿਹੜਾ ਵਿਕਰਮਾਦਿੱਤਿਆ ਸਿੰਘ ਹੈਗਾ ਉਹ ਚੋਣ ਜਿੱਤੂਗਾ ਤੇ ਕੰਗਣਾ ਰਣੌਤ ਹਾਰੂਗੀ। ਜੇ ਜੰਮੂ ਕਸ਼ਮੀਰ ਦੀ ਗੱਲ ਕਰੀਏ, ਕਸ਼ਮੀਰ ਦੇ ਵਿੱਚ ਤਾਂ BJP ਚੋਣ ਹੀ ਨਹੀਂ ਲੜ ਰਹੀ। ਉੱਥੇ ਤਾਂ PDP, ਨੈਸ਼ਨਲ ਕਾਨਫਰੰਸ ਤੇ ਕਾਂਗਰਸ, ਇਹਨਾਂ ਵਿੱਚ ਇੱਕ ਆਪਾਂ ਕਹਿ ਸਕਦੇ ਹਾਂ ਕਿ ਕੰਪੀਟੀਸ਼ਨ ਉੱਥੇ ਦੇਖਣ ਨੂੰ ਮਿਲ ਰਿਹਾ। ਜੰਮੂ ਦੇ ਵਿੱਚ ਜ਼ਰੂਰ BJP ਚੋਣ ਲੜ ਰਹੀ ਹੈ। ਜੰਮੂ ਦੀ ਸੀਟ ਮੇਰੇ ਹਿਸਾਬ ਨਾਲ BJP 2 ਸੀਟਾਂ ਕੱਢ ਸਕਦੀ ਹੈਗੀ ਆ। ਤੇ ਜੇ ਆਪਾਂ ਗੱਲ ਕਰੀਏ ਲੱਦਾਖ ਦੀ, ਲੱਦਾਖ ਦੇ ਵਿੱਚ ਇੱਕ ਹੀ ਸੀਟ ਆਪਾਂ ਨੂੰ ਪਤਾ ਲੇਹ ਲੱਦਾਖ ਵਾਲੀ, ਤੇ ਉਹਦੇ 'ਚ BJP ਫਾਈਟ 'ਚ ਹੈਗੀ ਆ, ਪਰ ਉੱਥੇ ਇਸ ਵਾਰ ਕਾਂਗਰਸ ਚੋਣ ਜਿੱਤ ਸਕਦੀ ਹੈਗੀ ਆ। ਅਤੇ ਮੈਨੂੰ ਲੱਗਦਾ ਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ 'ਚ ਕੋਈ ਸੀਟ ਨਹੀਂ ਹੈ। ਜੇ ਹਰਿਆਣੇ ਦੀ ਗੱਲ ਕਰੀਏ, 10 ਸੀਟਾਂ 'ਚੋਂ BJP 6 ਸੀਟਾਂ ਹਾਰ ਰਹੀ ਹੈ ਤੇ 4 ਸੀਟਾਂ ਜਿੱਤ ਰਹੀ ਹੈ। ਤੇ 6 ਸੀਟਾਂ ਜਿਹੜੀ ਜਾਟ ਬੈਲਟ ਤੇ ਜਿੱਥੇ ਸਿੱਖ ਵੋਟਰ ਅਤੇ ਜਾਟ ਵੋਟਰ ਹੈਗਾ ਉੱਥੇ ਉਹ 6 ਸੀਟਾਂ BJP ਆ ਰਹੀ ਹੈ ਤੇ 4 ਸੀਟਾਂ ਜਿਹੜੀ BJP ਜਿੱਤ ਰਹੀ ਹੈ ਉਹ ਇੱਕ ਗੁੜਗਾਉਂ ਦੀ, ਇੱਕ ਫਰੀਦਾਬਾਦ ਦੀ, ਇੱਕ ਕਰਨਾਲ ਦੀ, ਇੱਕ ਕੁਰੂਕਸ਼ੇਤਰ ਦੀ। ਮੈਨੂੰ ਲੱਗਦਾ ਕਿ ਕੁਰੂਕਸ਼ੇਤਰ ਦੀ ਇਸ ਕਰਕੇ ਜਿੱਤ ਰਹੀ ਕਿਉਂਕਿ ਉੱਥੇ ਟ੍ਰਾਇੰਗੂਲਰ ਫਾਈਟ ਹੈ ਤੇ ਜਿਹੜਾ ਅਭੈ ਚੌਟਾਲਾ ਉਸ ਫਾਈਟ ਨੂੰ ਟ੍ਰਾਇੰਗੂਲਰ ਬਣਾ ਰਿਹਾ। ਉੱਥੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈਗਾ ਇੰਡੀਅਨ ਅਲਾਈਅੰਸ ਵਾਲਿਆਂ ਦਾ ਸੁਸ਼ੀਲ ਕੁਮਾਰ ਗੁਪਤਾ। ਮੈਨੂੰ ਲੱਗਦਾ ਕਿ ਉਹ ਸੀਟ ਅਭੈ ਚੌਟਾਲੇ ਨੂੰ ਹੀ ਦੇਣੀ ਚਾਹੀਦੀ ਸੀਗੀ ਤੇ ਇੰਡੀਆ ਅਲਾਈਅੰਸ 'ਚ ਅਭੈ ਚੌਟਾਲੇ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਸੀਗਾ, ਪਰ ਇਹਨਾਂ ਨੇ ਅਭੈ ਚੌਟਾਲੇ ਨੂੰ ਸ਼ਾਮਿਲ ਨਹੀਂ ਕੀਤਾ, ਇਸ ਕਰਕੇ ਇਹ ਹੋ ਰਿਹਾ। ਉੱਤਰ ਪ੍ਰਦੇਸ਼ ਦੇ ਵਿੱਚ 80 ਸੀਟਾਂ ਹੈਗੀਆਂ। ਉੱਥੇ ਪਿਛਲੀ ਵਾਰ 62 ਸੀਟਾਂ BJP ਕੋਲ ਸੀਗੀਆਂ, ਇਸ ਵਾਰ ਉਹਨਾਂ ਦੀ 7-8 ਸੀਟਾਂ ਘਟਣਗੀਆਂ। ਮੈਨੂੰ ਲੱਗਦਾ ਕਿ 55 ਤੋਂ 60 ਸੀਟਾਂ ਦੇ ਵਿੱਚ ਉਹ ਰਹਿਣਗੇ, 55 ਸੀਟਾਂ ਮੰਨ ਕੇ ਚੱਲੋ। ਤੇ ਮੱਧ ਪ੍ਰਦੇਸ਼ 'ਚ ਸਾਰੀ ਦੀ ਸਾਰੀ ਸੀਟਾਂ ਹੀ BJP ਜਿੱਤ ਰਹੀ ਹੈ। ਰਾਜਸਥਾਨ ਦੇ ਵਿੱਚ BJP ਨੂੰ 8 ਸੀਟਾਂ ਦਾ ਨੁਕਸਾਨ ਹੋ ਰਿਹਾ, 25 ਸੀਟਾਂ ਹੈਗੀਆਂ ਤੇ ਉੱਥੇ BJP ਨੂੰ 17 ਤੋਂ 18 ਸੀਟਾਂ ਮਿਲ ਰਹੀਆਂ ਹੈ ਤੇ ਕਾਂਗਰਸ ਨੂੰ 7 ਤੋਂ 8 ਸੀਟਾਂ ਉੱਥੇ ਜਿੱਤ ਰਹੀ ਹੈ। ਜਿਹੜੇ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ BJP ਨੂੰ ਹੋ ਰਿਹਾ ਹੈ ਉਹ ਮਹਾਰਾਸ਼ਟਰ ਦੇ ਵਿੱਚ ਹੋ ਰਿਹਾ, ਕਰਨਾਟਕਾ ਦੇ ਵਿੱਚ ਹੋ ਰਿਹਾ ਹੈ ਤੇ ਮੈਨੂੰ ਲੱਗਦਾ ਤੇਲੰਗਾਨਾ ਦੇ ਵਿੱਚ ਵੀ ਹੋ ਰਿਹਾ ਹੈ
ਤੇ ਬਿਹਾਰ ਦੇ ਵਿੱਚ ਵੀ ਬੀਜੇਪੀ ਨੂੰ ਨੁਕਸਾਨ ਹੈਗਾ, ਲੇਕਿਨ ਪੱਛਮੀ ਬੰਗਾਲ ਅਤੇ ਉੜੀਸਾ 'ਚ ਬੀਜੇਪੀ ਰਾਈਜ਼ ਕਰੂਗੀ। ਇਹ ਇਸ ਕਿਸਮ ਦਾ ਐਨਾਲਿਸਿਸ ਵੀ ਲਗਾਤਾਰ ਆ ਰਿਹਾ। ਤੇ ਬਾਕੀ ਜਿਹੜਾ ਸਾਊਥ ਇੰਡੀਆ ਵਿੱਚ ਗਿਆ, ਕੇਰਲਾ, ਤਮਿਲਨਾਡੂ, ਉੱਥੇ ਬੀਜੇਪੀ ਵਾਲਿਆਂ ਦਾ ਕੁਝ ਵੀ ਨਹੀਂ ਹੈ, ਉੱਥੋਂ ਬੀਜੇਪੀ ਨੂੰ ਕੁਝ ਵੀ ਨਹੀਂ ਮਿਲਣਾ, ਇੱਕ ਸੀਟ ਵੀ ਨਹੀਂ ਮਿਲਣੀ ਹੈਗੀ। ਤੇ ਮੋਟਾ ਐਨਾਲਿਸਿਸ ਹੈਗਾ। ਤੇ ਮੈਂ ਅੱਜ ਕਹਿ ਰਿਹਾ ਕਿ 255 ਤੋਂ 260 ਸੀਟਾਂ ਤੱਕ ਬੀਜੇਪੀ ਖੜੀ ਹੈ। ਬਾਕੀ ਇਸ ਤੇ ਆਪਾਂ ਇੱਕ ਸੈਪਰੇਟ ਵੀਡੀਓ ਵੀ ਬਣਾਵਾਂਗੇ, ਥੋੜੀ ਡਿਟੇਲ ਗੱਲ ਕਰਾਂਗੇ ਤਾਂ ਕਿ ਆਪ ਜੀ ਨੂੰ ਕਲੈਰਿਟੀ ਵੀ ਹੋ ਸਕੇ ਕਿ ਮੈਂ ਕਿਵੇਂ ਬੀਜੇਪੀ ਨੂੰ 255 ਤੋਂ 260 ਸੀਟਾਂ ਦੇ ਰਿਹਾ। ਤੇ ਹੁਣ ਅਗਲਾ ਜਿਹੜਾ ਰਾਊਂਡ ਹੈਗਾ 6th ਫੇਜ਼ ਦੀ VOTING ਹੋਣੀ ਹੈ, ਤੇ ਉਹਦੇ 'ਚ ਹਰਿਆਣੇ ਦੀ 10 ਸੀਟਾਂ ਤੇ ਦਿੱਲੀ ਦੀਆਂ 7 ਸੀਟਾਂ ਤੇ VOTING ਹੋਣੀ ਹੈ। ਤੇ ਉਹਦੇ ਬਾਰੇ ਵੀ 25 ਤਰੀਕ ਨੂੰ ਉਹ ਵੀ ਮੈਂ ਆਪ ਜੀ ਨੂੰ ਉਹਦੇ ਬਾਰੇ ਵੀ ਦੱਸਾਂਗਾ। ਤੇ ਤੁਸੀਂ ਦੇਖਦੇ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਕੱਲ ਆਪਾਂ ਦੁਬਾਰਾ ਮਿਲਾਂਗੇ ਨਵੀਂ ਖਬਰਾਂ